ਚਾਚਾ ਖਾਲਕ ਜੀ। ਅੱਜ ਤੋਂ ਨਾ 2012 ਦੀ ਮੈਂ ਤੈਨੂੰ ਗੱਲ ਦੱਸਣ ਲੱਗਾ। ਇੱਕ ਬਾਬਾ ਮੈਨੂੰ ਮਿਲਿਆ, ਬਾਬੇ ਨੇ ਗੱਲ ਕੀਤੀ। ਉਹਨੇ ਕਿਹਾ ਪੁੱਤਰਾ ਜਿਹੜੀ ਸਾਡੀ ਕੌਮ ਹੈ ਨਾ, ਹਾਂਜੀ ਇਹਨੂੰ ਇਨਸਾਫ ਨਹੀਂ ਲੱਭ ਸਕਦਾ ਤੇ ਨਾ ਇਨਸਾਫ ਵਾਸਤੇ ਨਿਕਲਣਾ ਇਹਨੇ। ਜੀ ਜੀ। ਅਸੀਂ ਬਾਲ ਹੁੰਦੇ ਆ ਬਾਬਿਆਂ ਕੋਲ ਕੀ ਬੈਗ ਲੱਭਣਾ ਹੈ, ਖੰਘਦੇ ਨੇ ਮੁੱਕਾਂ ਸੜਦੇ ਨੇ, ਇਹਨਾਂ ਦੀ ਗੱਲਾਂ 'ਚ ਕੋਈ ਨਹੀਂ ਆਣੀ। ਬਸ ਉਹਨਾਂ ਦਾ ਬੱਚਿਆਂ ਦਾ ਦਿਮਾਗ ਜਿਹੜੀ ਗੱਲ ਸਹਿਣ ਚਾਹੀਏ ਕਰ ਦੇਣਗੇ। ਹਾਂਜੀ ਹਾਂਜੀ, ਲੇਕਿਨ ਉਹ ਗੱਲ ਨੂੰ ਅੱਜ ਵੇਖਿਆ ਜਾਣਾ ਤਾਂ ਅਸੀਂ ਜਾਣਾ ਵੀ ਉਹ ਬਾਬਾ ਸੱਚਾ ਸੀ। ਉਹ ਸਹੀ। ਬਾਬੇ ਨੇ ਆਖਿਆ ਜੀ ਇੱਕ ਬੰਦੇ ਦੀ ਆ ਗਈ ਹੁਕੂਮਤ। ਹਾਂਜੀ। ਉਹ ਬਾਦਸ਼ਾਹ ਨੇ ਕਿਹਾ ਜੀ ਤੁਸੀਂ ਨਾ ਬਾਹਰ ਜਾ ਕੇ ਨਾ ਵਜ਼ੀਰ ਨੂੰ ਘੱਲਿਆ ਨਾ, ਮੈਂ ਇੰਨੀਆਂ ਜੋ ਸਹੂਲਤਾਂ ਦਿੱਤੀਆਂ ਨੇ, ਤੇਲ ਸਸਤਾ ਕਰ ਦਿੱਤਾ, ਘਿਓ ਚੀਨੀ ਆਸ਼ਾ ਸਸਤੀ ਕੀਤੀ ਹਾਂਜੀ ਵੀ ਬਾਹਰ ਜਾ ਕੇ ਵੇ ਮੇਰਾ ਲੋਕ ਨਾਂ ਲੈਂਦੇ ਨੇ। ਹਾਂਜੀ ਉਹ ਸਰਕਾਰ ਵਜ਼ੀਰ ਗਿਆ, ਫਿਰ ਫੁਰ ਕੇ ਆ ਗਿਆ, ਸਾਰੇ ਆਪੋ ਆਪ ਸੁੱਤੇ ਪਰ ਕਿਸੇ ਨਾਂ ਹੀ ਨਾ ਲਿਆ। ਉਹਨੇ ਬਾਦਸ਼ਾਹ ਸਲਾਮਤ ਕੋਈ ਨਹੀਂ ਨਾਂ ਲੈਂਦਾ। ਹਾਂਜੀ। ਉਹਨੇ ਹੋਰ ਰੇਟ ਘਟਾ ਦਿੱਤੇ। ਹਾਂ। ਉਹਨੇ ਫਿਰ ਵਜ਼ੀਰ ਨੂੰ ਘਲਾਇਆ। ਉਹ ਗੱਲ ਇਸ ਤਰ੍ਹਾਂ ਆਈ ਜਿਹਨੇ ਦੁਬਾਰਾ ਫਿਰ ਤੁਰ ਕੇ ਆਏ ਨਾ। ਹਾਂਜੀ। ਤੇ ਉਹਨੇ ਆਖਿਆ ਜੀ ਬਾਦਸ਼ਾਹ ਸਲਾਮਤ ਕੋਈ ਵੀ ਨਹੀਂ ਨਾਂ ਲੈਂਦਾ। ਉਹਨੇ ਆਖਿਆ ਇੰਜ ਨਹੀਂ ਨਾ ਲੈਂਦੇ, ਹੁਣ ਦੂਜੀ ਤਰ੍ਹਾਂ ਨਾਂ ਲੈ। ਉਹਨੇ ਅਰਸ਼ਾ ਦਾ ਰੇਟ ਚੁੱਕ ਦਿੱਤਾ, ਚੰਗਾ ਰੇਟ ਚੁੱਕਿਆ। ਹਾਂ। ਉਹਨੇ ਘਲਾਇਆ ਵਜ਼ੀਰ ਨੂੰ, ਉਹਨੇ ਜਾ ਯਾਰ ਹੁਣ ਜਾ ਕੇ ਚੈੱਕ ਕਰ। ਹਾਂਜੀ। ਵਜ਼ੀਰ ਗਿਆ, ਉਹਨੇ ਫਿਰ ਕੰਧਾਂ ਨਾਲ ਕੰਨ ਕੁੰਨ ਲਾਏ ਤੇ ਕੋਈ ਨਾ। ਹਾਂਜੀ। ਉਹਨੇ ਬਾਦਸ਼ਾਹ ਸਲਾਮਤ ਇਹ ਕੌਮ ਨਹੀਂ ਬੋਲਦੇ। ਉਹਨੇ ਆਖਿਆ ਡਬਲ ਰੇਟ ਹੋਰ ਵਧਾਓ। ਹਾਂਜੀ। ਫਿਰ ਦੁੱਗਣਾ ਰੇਟ ਵੱਧ ਗਿਆ। ਜੀ ਜੀ। ਉਹਨੇ ਵਜ਼ੀਰ ਨੂੰ ਘਲਾਇਆ। ਉਹਨੇ ਵਜ਼ੀਰ ਨੂੰ ਜਿਸਲੇ ਘਲਾਇਆ, ਉਹਨੇ ਫਿਰ ਕੰਧਾਂ ਨਾਲ ਕੰਨ ਕੁੰਨ ਲਾਏ, ਤੇਰੀ ਮੇਰੀ ਸੁਣੀ ਤੇ ਕਿਸੇ ਨੇ ਬਾਦਸ਼ਾਹ ਦਾ ਨਾਂ ਹੀ ਨਾ ਲਿਆ। ਹਾਂਜੀ। ਉਹਨੇ ਕਿਹਾ ਨਾ ਇੰਜ ਨਹੀਂ ਮੰਨਣਾ। ਵਜ਼ੀਰ ਨੇ ਆਖਿਆ ਤੇ ਉਹਨੇ ਫਿਰ ਗਿਆ ਨਾ ਬਾਦਸ਼ਾਹ ਸਲਾਮਤ ਕੋਈ ਨਹੀਂ ਬੰਦਾ ਨਾਂ ਲੈਂਦਾ। ਉਹਨੇ ਆਖਿਆ ਹੁਣ ਉਹਨੇ ਆਖਿਆ ਤੂੰ ਐਲਾਨ ਕਰ ਦੇ ਵੀ ਫਲਾਂ ਫਲਾਂ ਜਿਹੜੀ ਜਗ੍ਹਾ ਹੈ ਨਾ ਉੱਥੇ ਸਾਰੀ ਜਿੰਨੀ ਖਲਕਤ ਹੈ ਨਾ ਸਾਰੀ ਇਕੱਠੀ ਹੋ ਗਈ। ਹਾਂਜੀ। ਉਹ ਐਲਾਨ ਹੋ ਗਿਆ, ਸਾਰੀ ਖਲਕਤ ਉੱਥੇ ਇਕੱਠੀ ਹੋ ਗਈ। ਉਹਨੇ ਆਖਿਆ ਜੀ ਤੁਸੀਂ ਅੱਜ ਤੋਂ ਕਾਨੂੰਨ ਇਹ ਪਾਸ ਹੈ ਕਿ ਹਰ ਬੰਦੇ ਨੂੰ, ਦਿਹਾੜੀਦਾਰ ਨੂੰ, ਮਜ਼ਦੂਰ ਨੂੰ, ਜਿਹੜਾ ਵੀ ਕੋਈ ਬੰਦਾ ਜਿਹੜਾ ਕੰਮ ਕਰਦਾ ਉਹਨੂੰ ਸ਼ਾਮ ਨੂੰ 5-5 ਲਿੱਤਰ ਮਾਰ ਲੈਣੇ ਤੁਸੀਂ। ਹਾਂਜੀ। ਉਹਨੇ ਆਈ ਠੀਕ। ਉਹ ਲੋ ਹੀ ਲਿੱਤਰ ਮਾਰਨ ਲੱਗ ਪਿਆ। ਹਾਂਜੀ। ਉਹ ਵਾਮ ਬਾਦਸ਼ਾਹ ਨੇ ਘਲਾਇਆ ਵਜ਼ੀਰ ਨੂੰ, ਉਹਨੇ ਜਾ ਪਤਾ ਕਰ। ਉਹਨੇ ਪਤਾ ਕੀਤਾ ਨਾ ਬਾਦਸ਼ਾਹ ਹਾਲੇ ਵੀ ਕੋਈ ਨਹੀਂ ਤੇਰਾ ਨਾਂ ਲੈਂਦੇ। ਹਾਂਜੀ। ਨਾ ਜ਼ਾਲਮਾ ਹੈ ਤੇ ਨਾ ਸਹੀ ਕਹਿੰਦੇ ਨੇ, ਨਾ ਤੈਨੂੰ ਜ਼ਾਲਮ ਕਹਿੰਦੇ ਨੇ। ਕੀ ਗੱਲ ਕੀ? ਹਾਂਜੀ। ਉਹਨੇ ਕਿਹਾ ਫਿਰ ਕੱਟ ਕਰੋ। ਉਹਨਾਂ ਕੱਟ ਕੀਤਾ। ਉਹਨਾਂ ਕਿਹਾ ਕਿ ਹਾਂਜੀ ਬਾਦਸ਼ਾਹ ਸਲਾਮਤ ਹੁਣ ਸਾਡੇ ਵਾਸਤੇ ਕੀ ਹੁਕਮ? ਹਾਂਜੀ। ਉਹਨੇ ਕਿਹਾ ਮੈਂ ਅਰਸ਼ਾ ਸਸਤੀ ਕੀਤੀ, ਤੁਸੀਂ ਮੇਰਾ ਨਾਂ ਨਹੀਂ ਲਿਆ। ਮੈਂ ਹੋਰ ਸਸਤੀ ਕੀਤੀ, ਤੁਸੀਂ ਨਾਂ ਨਹੀਂ ਲਿਆ। ਫਿਰ ਮੈਂ ਮੰਗੀ ਕੀਤੀ, ਤੁਸੀਂ ਨਹੀਂ ਲਿਆ। ਮੈਂ ਤੁਹਾਨੂੰ ਫੁੱਲ ਮਹਿੰਗਾਈ ਕਰਕੇ ਵਿਖਾ ਦਿੱਤੀ, ਤੁਸੀਂ ਹਾਲੇ ਵੀ ਨਹੀਂ ਮੇਰਾ ਨਾਂ ਲਿਆ। ਉੱਤੋਂ ਤੁਹਾਨੂੰ 5-5 ਲਿੱਤਰ ਮਾਰਨੇ ਪਏ, ਤੁਸੀਂ ਫਿਰ ਵੀ ਨਹੀਂ ਜੇ ਨਾਂ ਲੈਂਦੇ ਕਿਸੇ ਬੰਦੇ ਨੂੰ ਕੋਈ ਇਤਰਾਜ਼। ਉੱਥੇ ਫਿਰ ਵਿੱਚੋਂ ਇੱਕ ਤੋਂ ਬਾਬੇ ਉੱਠੇ, ਉਹਨਾਂ ਹੱਥ ਖੜਾ ਕੀਤਾ। ਉਹਨਾਂ ਕਿਹਾ ਬਾਦਸ਼ਾਹ ਸਲਾਮਤ ਗੱਲ ਇਹ ਵੇ ਕਿ ਸਾਡੀ ਇੱਕ ਨਿੱਕੀ ਫਰਿਆਦ ਹੈ। ਆਹ ਜਿਹੜੇ ਲਿੱਤਰ ਮਾਰਨ ਵਾਲੇ ਨੇ ਨਾ, ਇਹਨਾਂ ਇਤਦਾਦ ਵਧਾ ਦਿਓ, ਸਾਨੂੰ ਲੈਣੇ ਲੱਗਣਾ ਪੈਂਦਾ ਤੇ ਸਾਡੀ ਨਮਾਜ਼ ਤੋਂ ਵੀ ਜਿਹੜਾ ਹੈ ਨਾ ਲੇਟ ਹੋ ਜਾਂਦੀ। ਹਾਂਜੀ। ਉਹਨਾਂ ਕਿਹਾ ਸਾਡੀ ਬਸ ਇੰਨੀ ਕੁ ਦਰਖਾਸਤ ਹੈ, ਉਹ ਅੱਜ ਸਾਨੂੰ ਦਿਨ ਵੇਖਣੇ ਪੈਂਦੇ ਪਏ।